ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। मैं हाँ आप सब दे नाल मौजूद परवीन मसूद ते मेरे नाल साथ देने ਲਈ ਮੌਜੂਦ ਹੈ ਮਸੂਦ ਮਲਿਕ ਜੀ। ਮਸੂਦ ਜੀ ਆਇਆਂ ਜੀ। ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅੱਜ ਅਮਰੀਕਾ 'ਚ 30 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ ਜਨਵਰੀ ਮਹੀਨੇ ਦਾ ਆਖਰੀ ਦਿਨ 31 ਜਨਵਰੀ ਸਾਲ 2026 ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਤੇ ਵੀ ਵੇਖ ਸਕਦੇ ਹੋ। ਖਬਰਾਂ ਸੁਣਨੀਆਂ ਨਹੀਂ ਜਾਂ ਵੇਖਣੀਆਂ ਨੇ ਜਾਂ ਇਹਨਾਂ ਨੂੰ ਸਪਾਂਸਰ ਕਰਨਾ ਹੈ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਨੋਟ ਕਰੋ ਜੀ 408 272 5200 4082725200। ਵਧਨੀਆਂ ਖਬਰਾਂ ਹਲੇ ਬਲੋਚਿਸਤਾਨ ਦੇ ਜ਼ਿਲ੍ਹੇ ਹਰਨਾਈ ਤੇ ਪੰਜਗੂਰ 'ਚ ਫੌਜ ਦੇ ਨਾਲ ਝੜਪ 'ਚ 41 ਬਲੋਚ ਲੜਾਕੂ ਮਾਰੇ ਗਏ ਜੀ। ਇੱਕ ਵੱਡੀ ਖਬਰ ਆ, ਵੱਡੀ ਕਾਰਵਾਈ ਹੈ ਜਿਹੜੀ ਇਹ ਹੋਈ ਹੈ ਔਰ ਜਿਹੜੇ ਗੈਰ ਸਰਕਾਰੀ ਜ਼ਰੀਏ ਨੇ ਜਾਂ ਮੌਕੇ ਦੇ ਜਿਹੜੇ ਗਵਾਹ ਨੇ ਉਹ ਦੱਸਣ ਡੇ ਨੇ ਕਿ ਇਹਨਾਂ ਦੋਹਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਇਤਲਾਹਾਂ ਸਾਡੇ ਤੱਕ ਆਪਣੀਆਂ ਕਿ ਸਖਤ ਫਾਇਰਿੰਗ ਹੋਈ, ਤਾਬੜ ਤੋੜ ਇੱਕ ਦੂਜੇ ਦੇ ਉੱਤੇ ਨੇ ਜਿਹੜੇ ਉਹ ਹਮਲੇ ਕੀਤੇ ਗਏ ਔਰ ਦੋਵੇਂ ਪਾਸੋਂ ਇਹ ਫਾਇਰਿੰਗ ਹੈ ਜਿਹੜੀ ਕਈ ਘੰਟਿਆਂ ਤੱਕ ਚੱਲੀ। ਪਹਿਲੀ ਕਾਰਵਾਈ ਹੈ ਜਿਹੜੀ ਉਹ ਪ੍ਰਵੀਨ ਹੋਈ ਹੈ ਜਿਹੜਾ ਬਲੋਚਿਸਤਾਨ ਦਾ ਜ਼ਿਲ੍ਹਾ ਹੈ ਹਰਨਾਈ ਉਹਦੇ ਵਿੱਚ ਔਰ ਉੱਥੇ ਫੌਜ ਦੇ ਨਾਲ ਲੜਾਈ ਦੇ ਵਿੱਚ 31 ਅੱਤਗਰਦ ਨੇ ਜਿਹੜੇ ਉਹ ਮਾਰੇ ਗਏ। 30 ਦੀ ਵੀ ਇਤਲਾਹ ਸੀ ਪਹਿਲੇ, ਫਿਰ 31 ਵੀ ਕਹੀ ਗਈ, ਦੋਵੇਂ ਇਤਲਾਹਾਂ ਨੇ। ਸੋ ਉਦੋਂ ਫਿਰ ਵੱਡੀ ਗਿਣਤੀ 'ਚ ਗੋਲਾ ਬਰੂਦ ਉਹਨਾਂ ਦੇ ਕਬਜ਼ੇ। ਇੱਕ ਖੁਫੀਆ ਇਤਲਾਹ ਸੀ ਕਿ ਫਲਾਂ ਟਿਕਾਣੇ ਤੇ ਲੁਕੇ ਨੇ। ਫੋਰਸਿਸ ਨੇ ਜਦੋਂ ਘੇਰਿਆ ਉਹਨਾਂ ਨੂੰ ਸਰੈਂਡਰ ਕਰਨ ਨੂੰ ਕਿਹਾ, ਉਹਨਾਂ ਨੇ ਹਥਿਆਰ ਨਹੀਂ ਸੁੱਟੇ, ਉਲਟਾ ਮੁਕਾਬਲਾ ਕੀਤਾ ਔਰ ਮੁਕਾਬਲੇ ਤੋਂ ਬਾਅਦ ਇਹ ਮਾਰੇ ਗਏ। ਇਹ ਜੁਮੇਰਾਤ ਦੀ ਕਹਿ ਲਵੋ ਕਿ ਵੀਰਵਾਰ ਦੀ ਔਰ ਸ਼ੁੱਕਰਵਾਰ ਦੀ ਵਿਚਕਾਰਲੀ ਰਾਤ ਆ ਜਿਹੜਾ ਇਹ ਕੰਮ ਹੋਇਆ ਔਰ ਚੰਗਾ ਤਗੜਾ ਕਰਕੇ ਹੋਇਆ। ਦੂਸਰਾ ਜਿਹੜਾ ਇਹ ਪੰਜਗੂਰ ਜ਼ਿਲ੍ਹਾ ਹੈ ਬਲੋਚਿਸਤਾਨ ਦਾ, ਉੱਥੇ ਆ ਜਿਹੜੀ ਉਹ ਕਾਰਵਾਈ ਹੋਈ ਔਰ ਉਹਦੇ ਵਿੱਚ ਵੀ 11 ਜਿਹੜੇ ਮਾਰੇ ਗਏ। ਇਸ ਤਰ੍ਹਾਂ ਇੱਕ ਹੀ ਦਿਨ ਦੋ ਅੱਡੋ ਅੱਡ ਕਾਰਵਾਈ ਦੇ ਵਿੱਚ ਵੱਡੇ ਅੱਤਗਰਦ ਨੇ ਜਿਹੜੇ ਉਹਨਾਂ ਦੇ ਵੱਡੀ ਗਿਣਤੀ ਦੇ ਵਿੱਚ ਮਾਰੇ ਜਾਣ ਦੀ ਇਹ ਖਬਰ ਸਾਹਮਣੇ ਆਈ ਹੈ, ਜਿਹਦੀ ਬਕਾਇਦਾ ਸਰਕਾਰੀ ਪੱਧਰ ਦੇ ਉੱਤੇ ਤਸਦੀਕ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਭਾਰੀ ਗੋਲਾ ਬਰੂਦ ਅਸਲਾ ਇਹ ਵੀ ਪੜਿਆ ਗਿਆ ਔਰ ਪਾਕਿਸਤਾਨੀ ਸਰਕਾਰ ਨੇ ਸਰਕਾਰੀ ਬਿਆਨ ਦੇ ਵਿੱਚ ਆਖਿਆ ਕਿ ਇਹ ਸਾਰੇ ਭਾਰਤੀ ਹਮਾਇਤ ਯਾਫਤਾ ਸਨ ਜਿਨ੍ਹਾਂ ਦਾ ਮਕਸਦ ਬਲੋਚਿਸਤਾਨ ਦੇ ਅੰਦਰ ਬਦਅਮਨੀ ਖਿਲਾਰਨਾ ਸੀ। ਇਹ ਅੱਤਗਰਦੀ ਦੀਆਂ ਕਾਰਵਾਈਆਂ ਦਾ ਹਿੱਸਾ ਸੀ ਔਰ ਇਹਨਾਂ 'ਚ ਬਹੁਤ ਸਾਰੇ ਮਾਰੇ ਜਾਣ ਵਾਲੇ ਅੱਤਗਰਦ ਐਸੇ ਨੇ ਜਿਨ੍ਹਾਂ ਦੇ ਬਾਰੇ ਬਲੋਚਿਸਤਾਨ ਤੋਂ ਗਵਾਚੇ ਲੋਕਾਂ ਦਾ ਇਹ ਕਲੇਮ ਹੈ ਕਿ ਇਹਨਾਂ ਨੂੰ ਜ਼ਬਰਦਸਤੀ ਰਿਆਸਤ ਨੇ ਔਰ ਏਜੰਸੀਆਂ ਨੇ ਚੁੱਕਿਆ ਆ। ਉਹ ਬਹੁਤ ਸਾਰੇ ਨੇ ਜਿਹੜੇ ਹੁਣ ਸ਼ਨਾਖਤਾਂ ਜਦੋਂ ਸਾਹਮਣੇ ਆਉਣਗੀਆਂ ਤੇ ਪਤਾ ਲੱਗੇਗਾ ਜੀ। ਸੀਐਮ ਕੇਪੀਕੇ ਦਾ ਆਖਣਾ ਹੈ ਕਿ ਇਮਰਾਨ ਖਾਨ ਦੀ ਅੱਖ ਦਾ ਤੇ ਬਕਾਇਦਾ ਆਪਰੇਸ਼ਨ ਹੋਇਆ ਹੈ ਤੇ ਜਿਸ ਬਿਮਾਰੀ ਦਾ ਆਪਰੇਸ਼ਨ ਹੋਇਆ ਹੈ ਉਹਦਾ ਦੱਸਿਆ ਜਾ ਰਿਹਾ ਹੈ ਕਿ ਉਸ ਬਿਮਾਰੀ ਦਾ ਮਾਹਰ ਡਾਕਟਰ ਉਸ ਹਸਪਤਾਲ 'ਚ ਹੈਗਾ ਹੀ ਨਹੀਂ। ਜੀ ਬਿਲਕੁਲ। ਸੀਐਮ ਸੁਹੇਲ ਆਫਰੀਦੀ ਹੋਣਾ ਨੇ ਕਿਹਾ ਆ ਉਦੋਂ ਜਦੋਂ ਉਹਨਾਂ ਨੂੰ ਜੇਲ੍ਹ 'ਚ ਇਮਰਾਨ ਖਾਨ ਦੇ ਨਾਲ ਨਹੀਂ ਮਿਲਣ ਦਿੱਤਾ ਗਿਆ, ਉਹਨਾਂ ਨੇ ਧਰਨਾ ਦਿੱਤਾ, ਉਸ ਤੋਂ ਬਾਅਦ ਉਹ ਧਰਨਾ ਉਹਨਾਂ ਨੇ ਛੱਡ ਦਿੱਤਾ ਔਰ ਫਿਰ ਸੁਪਰੀਮ ਕੋਰਟ ਪਾਕਿਸਤਾਨ ਦੇ ਸਾਹਮਣੇ ਉਹ ਧਰਨਾ ਦੇ ਕੇ ਬਹਿ ਗਏ ਕਿ ਜੀ ਅਸੀਂ ਇਹ ਬੈਠੇ ਆ, ਇਹ ਕਿਸੇ ਤਰੀਕਾ ਲੀਡਰ ਸਾਡਾ ਜਿਹੜਾ ਉਹਦੀ ਅੱਖ ਦਾ ਆਪਰੇਸ਼ਨ ਹੋਇਆ, ਆਪਰੇਸ਼ਨ ਦੀ ਕੀ ਨੇਚਰ ਹੈ, ਇਸ ਵੇਲੇ ਉਹਦੀ ਹਾਲਤ ਕੀ ਹੈ। ਜੇਲ੍ਹ ਦਾ ਅਮਲਾ ਜਿਹੜਾ ਉਹਨਾਂ ਨੇ ਜਦੋਂ ਹੱਥ ਚੁੱਕਿਆ ਤੇ ਤਾਂ ਹੀ ਤੁਸੀਂ ਹਸਪਤਾਲ ਲੈ ਕੇ ਗਏ, ਪਰ ਹਸਪਤਾਲ ਦਾ ਅਮਲਾ ਕਹਿਣ ਡਿਆ ਕਿ ਇਮਰਾਨ ਖਾਨ ਨੂੰ ਇੱਥੇ ਟ੍ਰੀਟਮੈਂਟ ਦੀ ਲੋੜ ਆ, ਉਹਨਾਂ ਆਖਿਆ ਤੁਸੀਂ ਆਪਰੇਸ਼ਨ ਕਰੋ ਤੇ ਇਹਨੂੰ ਦਵਾ ਦਵੋ ਅਸੀਂ ਵਾਪਸ ਜਾ ਕੇ ਤੇ ਜੇਲ੍ਹ 'ਚ ਸੁੱਟੀਏ। ਸੋ ਇਹੋ ਜਿਹੇ ਮਾਮਲੇ ਨੇ ਜਿਹੜੇ ਬਰਤਾਨਵੀ ਮੀਡੀਆ ਨਾਲ ਗੱਲਬਾਤ ਕਰਦੇ ਆ ਸੁਹੇਲ ਆਫਰੀਦੀ ਉਹਨਾਂ ਦੇ ਸਾਹਮਣੇ ਆਏ ਕਿਉਂਕਿ ਪਾਕਿਸਤਾਨੀ ਮੀਡੀਆ ਦੇ ਬਲੈਕ ਆਊਟ ਆ। ਸੁਪਰੀਮ ਕੋਰਟ ਦੇ ਬਾਹਰ ਧਰਨਾ ਦੇਣ ਤੋਂ ਬਾਅਦ ਚੀਫ ਜਸਟਿਸ ਆਫ ਪਾਕਿਸਤਾਨ ਯਾਹਿਆ ਆਫਰੀਦੀ ਹੋਣਾ ਨੇ ਉਹਨਾਂ ਨੂੰ ਯਾਨੀ ਸੂਬਾ ਕੇਪੀਕੇ ਦੇ ਜਿਹੜੇ ਸੀਐਮ ਨੇ ਇਹਨਾਂ ਨੂੰ ਔਰ ਸਲਮਾਨ ਅਕਰਮ ਰਾਜਾ ਜਿਹੜੇ ਕਿ ਇਮਰਾਨ ਖਾਨ ਦੇ ਵਕੀਲ ਵੀ ਨੇ ਔਰ ਬਾਕੀ ਪਾਰਟੀ ਮਾਮਲਿਆਂ ਦੇ ਵਿੱਚ ਵੀ ਉਹਨਾਂ ਦਾ ਬੜਾ ਕਹਿ ਲਵੋ ਕਿ ਅਸਰ ਚੱਲਦਾ ਹੈ, ਉਹਨਾਂ ਨੂੰ ਬੁਲਾਇਆ ਔਰ ਉਹਨਾਂ ਨੇ ਇੱਕ ਹੀ ਗੱਲ ਕਹੀ ਕਿ ਜੀ ਸ਼ੌਕਤ ਖਾਨਮ ਮੈਮੋਰੀਅਲ ਹਸਪਤਾਲ ਦਾ ਅਮਲਾ ਹੈ ਨਾ ਜਿਹੜਾ ਅੱਖਾਂ ਦੇ ਸਪੈਸ਼ਲਿਸਟ ਜਾਂ ਮਾਹਿਰ ਡਾਕਟਰ ਨੇ ਜਿਹੜੇ ਉਹਨਾਂ ਨੂੰ ਇਮਰਾਨ ਖਾਨ ਤੱਕ ਪਹੁੰਚ ਦਿੱਤੀ ਜਾਏ। ਹਜੇ ਤੱਕ ਦੀਆਂ ਇਤਲਾਹਾਂ ਜਦੋਂ ਅਸੀਂ ਖਬਰਾਂ ਆਪਣੇ ਸੁਣਨ ਵਾਲਿਆਂ ਤੱਕ ਪਹੁੰਚਦੀਆਂ ਕਰ ਰਹੇ ਹਾਂ, ਅਦਾਲਤ ਵੱਲੋਂ ਐਸੀ ਕੋਈ ਸੁਣਵਾਈ ਹੈ ਜਿਹੜੀ ਉਹ ਨਹੀਂ ਆਈ। ਸਵੇਰੇ ਉੱਠਿਆ ਹੁਣ ਕੋਈ ਹੁਕਮ ਹੈ ਜਿਹੜਾ ਉਹ ਆਇਆ ਹੋਵੇ ਤੇ ਉਸ ਬਾਰੇ ਕਿਹਾ ਨਹੀਂ ਜਾ ਸਕਦਾ। ਇਸ ਧਰਨੇ ਦਾ ਮਕਸਦ ਇਹ ਸੀਗਾ ਕਿ ਇਮਰਾਨ ਖਾਨ ਨੂੰ ਸਿਹਤ ਦੇ ਮਾਮਲੇ ਦੇ ਵਿੱਚ ਉਹ ਸਹੂਲਤਾਂ ਜਿਹੜੀਆਂ ਇੱਕ ਕੈਦੀ ਦਾ ਹੱਕ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ। ਸਰਕਾਰ ਧੱਕਾ ਕਰ ਰਹੀ ਹੈ, ਕੋਈ ਖਬਰ ਸਾਹਮਣੇ ਨਹੀਂ ਆਉਣ ਦੇਣ ਡਈ, ਨਾ ਉਹਨਾਂ ਦੀ ਸਿਹਤ ਦੀ ਖਰਾਬੀ ਵੱਲੋਂ ਉਹ ਖਰਾਬੀ ਕਿੱਡੀ ਖਤਰਨਾਕ ਹੈ ਨਾ ਉਸ ਪਾਸਿਓਂ ਚੈੱਕਅਪ ਦਾ ਨਾਂ ਲਿਆ ਜਾ ਰਿਹਾ। ਪਰ ਸਾਡੇ ਤੱਕ ਜਿਹੜੀਆਂ ਇਤਲਾਹਾਂ ਆਈਆਂ ਜਾਂ ਸਾਨੂੰ ਜਿਹੜਾ ਪਤਾ ਲੱਗਾ ਕਿ ਇਮਰਾਨ ਖਾਨ ਦੀ ਅੱਖ ਦਾ ਬਕਾਇਦਾ ਆਪਰੇਸ਼ਨ ਹੋਇਆ ਔਰ ਜਿਹੜਾ ਆਪਰੇਸ਼ਨ ਹੋਇਆ ਹੈ ਜਿਸ ਅੱਖ ਦੇ ਰੋਗ ਦਾ ਆਪਰੇਸ਼ਨ ਹੋਇਆ ਉਦੋਂ ਕੋਈ ਮਾਹਿਰ ਡਾਕਟਰ ਜਿਹੜਾ ਉਸ ਹਸਪਤਾਲ 'ਚ ਹੈ ਹੀ ਨਹੀਂ ਜੀ। ਇਮਰਾਨ ਮਜ਼ਾਰੀ ਦੇ ਕੇਸ 'ਚ ਜੱਜ ਅਫਜ਼ਲ ਮਜੋਕਾ ਨੇ 4 ਮੁਲਕਾਂ ਨੂੰ ਫੈਸਲੇ 'ਚ ਅੱਧਗਰਦ ਰਿਆਸਤ ਕਹਿ ਦਿੱਤਾ ਹੈ ਤੇ ਹੁਣ ਪਾਕਿਸਤਾਨੀ ਫਾਰਨ ਆਫਿਸ ਜਿਹੜਾ ਉਹ ਸਫਾਈਆਂ ਦਿੰਦਾ ਫਿਰਦਾ।
ਜਦੋਂ ਅਫਜ਼ਲ ਮਝੋਕਾ ਹੋਣਾ ਨੇ ਇਹ ਫੈਸਲਾ ਲਿਖਾਇਆ ਔਰ ਇਹਦੇ ਤੇ ਸਾਈਨ ਕੀਤਾ ਉਦੋਂ ਨਹੀਂ ਸੀ ਪਤਾ। ਹੁਣ ਕਹਿਣ ਦੇ ਨੇ ਕਿ ਜੀ ਇਹ ਕਲੈਰੀਕਲ ਮਿਸਟੇਕ ਆ, ਇਹ ਜੀ ਟਾਈਪ ਰਾਈਟਰ ਦੀ ਮਿਸਟੇਕ ਆ, ਇਹ ਪਹਿਲਾਂ ਆਇਆ ਸੀ ਜੀ ਉਦੋਂ ਮੈਂ ਇਹ ਕੱਟ ਦਿੱਤਾ ਸੀਗਾ। ਬਈ ਇੱਕ ਜੱਜ, ਅਦਾਲਤੀ ਜੱਜ ਹੋਣ ਦੇ ਨਾਤੇ ਇੱਕ ਸਰਕਾਰੀ ਫੈਸਲਾ ਹੁੰਦਾ ਆ, ਇਹ ਦਸਤਾਵੇਜ਼ ਜਦੋਂ ਕਿਸੇ ਕੇਸ ਦਾ ਫੈਸਲਾ ਦਿੱਤਾ ਜਾਂਦਾ ਆ ਇਹ ਜੁਡੀਸ਼ਰੀ ਦੀ ਹਿਸਟਰੀ ਬਣਦਾ ਆ, ਰੈਫਰੈਂਸ ਹੁੰਦਾ ਹੈ ਕਿ ਪੁਰਾਣੇ ਕੇਸ ਦੇ ਵਿੱਚ ਇਹ ਕਿਹਾ ਗਿਆ, ਇਹ ਹੁਣ ਉਹੋ ਜਿਹਾ ਹੀ ਮੁਕਦਮਾ ਆ, ਉਹਨਾਂ ਨੂੰ ਵਕੀਲ ਕੋਰਟ ਕਰਦੇ ਨੇ, ਜਿਹੜਾ ਕਰਦੇ ਨੇ। ਔਰ ਇਹ ਉਹਦੇ ਵਿੱਚ ਲਿਖਵਾ ਰਹੇ ਨੇ ਕਿ ਜੀ ਜਿਹੜਾ ਕਿਊਬਾ ਹੈ, ਡੈਮੋਕ੍ਰੈਟਿਕ ਰਿਪਬਲਿਕ ਆਫ ਕੋਰੀਆ ਹੈ, ਈਰਾਨ ਹੈ, ਸ਼ਾਮ ਹੈ, ਸੀਰੀਆ ਜਿਹਨੂੰ ਕਹਿੰਦੇ ਨੇ, ਇਹ ਜੀ ਅਤਗਰਦ ਰਿਆਸਤਾਂ ਨੇ ਔਰ ਉਹਨਾਂ ਦੇ ਏਜੰਡੇ ਨੇ ਜਿਹੜੇ ਇਹ ਸਭ ਕੁਝ ਲਿਖਿਆ। ਹੁਣ ਬਾਅਦ ਚ ਆਖਿਆ ਗਿਆ ਕਿ ਜੀ ਉਹਨੂੰ ਕਲਰਕਲ ਮਿਸਟੇਕ ਕਰਨ ਵਾਲੇ ਅਸੀਂ ਅਦਾਲਤੀ ਕਲਰਕ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਇਹੋ ਹੀ ਸਾਈਨ ਕਰਨ ਤੋਂ ਪਹਿਲਾਂ ਫੈਸਲੇ ਦੇ ਕੁਝ ਸਫੇ ਪੜੇ ਹੁੰਦੇ ਤੇ ਇਹ ਨੌਬਤਾਂ ਨਾ ਆਉਂਦੀਆਂ। ਆਪਣੀ ਨਲਾਇਕੀ ਦਾ ਮਲਬਾ ਤੁਸੀਂ ਮੁਲਾਜ਼ਮਾਂ ਦੇ ਉੱਤੇ ਪਾਉਣ ਦੇ ਜੇ। ਪਾਕਿਸਤਾਨੀ ਫਾਰਨ ਆਫਿਸ ਨੇ ਕਿਹਾ ਜੀ ਅਸੀਂ ਇਹ ਪੈਰਾਗ੍ਰਾਫ ਕੱਢ ਦਿੱਤਾ ਹੈ ਕਿਉਂਕਿ ਸਰਕਾਰੀ ਪੱਧਰ ਦੇ ਉੱਤੇ ਯੂਐਨਓ ਨੇ ਕਿੰਨਾ ਨੂੰ ਅਤਗਰਦ ਰਿਆਸਤਾਂ ਜਾਂ ਮੁਲਕ ਡਿਕਲੇਅਰ ਕੀਤਾ ਹੈ, ਲਿਸਟ ਹੈ ਨਹੀਂਗੀ। ਇਹ ਪਾਕਿਸਤਾਨੀ ਫਾਰਨ ਆਫਿਸ ਨਲਾਇਕੀ ਮੰਨਣ ਦੇ ਆ। ਹਨੇਰ ਵੇਖੋ ਪਿਛਲੇ ਨੂੰ ਢੱਕਣ ਦੇ ਨੇ, ਅੱਗੋਂ ਨਵੇਂ ਦਾਗ ਲਾਉਣ ਦੇ। ਇਸ ਕਰਕੇ ਇਸ ਫੈਸਲੇ ਨੂੰ ਆ ਜਿਹੜਾ ਉਹ ਅਸੀਂ ਰਿਮੂਵ ਕਰਾ ਦਿੱਤਾ ਆ ਔਰ ਇਹ ਜੱਜ ਦੀ ਸਹਿਮਤੀ ਦੇ ਨਾਲ ਸਭ ਕੁਝ ਹੋਇਆ ਹੈ। ਜਾਂ ਤੇ ਜੱਜ ਸਾਹਿਬ ਹੁਣ ਡਟੇ ਰਹਿੰਦੇ ਨਾ ਇੱਥੇ, ਤੇ ਇਹ ਇੱਕ ਇੰਟਰਨੈਸ਼ਨਲ ਇਸ਼ੂ ਬਣਿਆ। ਬਹੁਤ ਸਾਰੇ ਯੂਰਪੀ ਮੁਲਕ ਨੇ ਜਿਹੜੇ ਉਹਨਾਂ ਨੇ ਇਸ ਰੈਫਰੈਂਸ ਨੂੰ ਕੋਟ ਕੀਤਾ, ਇਸ ਫੈਸਲੇ ਨੂੰ। ਹੁਣ ਜੱਜ ਸਾਹਿਬ ਇਹ ਅਫਜ਼ਲ ਮਝੋਕਾ ਹੋਣਾ ਦੀ ਨਲਾਇਕੀ ਜਿਹੜੀ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਇੱਕ ਜੱਜ ਨੇ ਕਿਹਾ ਕਿ ਡੈਪੂਟੇਸ਼ਨ ਤੇ ਐਸੇ ਜੱਜ ਲਿਆਂਦੇ ਨੇ ਜਿਨ੍ਹਾਂ ਦੀ ਨਾ ਟ੍ਰੇਨਿੰਗ ਆ ਨਾ ਤਰਬੀਅਤ ਆ, ਬਗੈਰ ਗਵਾਹਾਂ ਤੋਂ ਫੈਸਲੇ ਕਰੀ ਆਂਦੇ ਨੇ। ਉਸ ਤੋਂ ਬਾਅਦ ਇਹ ਹੁਣ ਜਿਹਨੂੰ ਕਹਿੰਦੇ ਨੇ ਕਿ ਇਹਨਾਂ ਦੇ ਕਾਰਨਾਮੇ ਨੇ ਜਿਹੜੇ ਖੁੱਲ ਕੇ ਸਾਹਮਣੇ ਆਉਂਦੇ ਔਰ ਫਿਰ ਪਾਕਿਸਤਾਨੀ ਫਾਰਨ ਆਫਿਸ ਨੂੰ ਸਰਕਾਰੀ ਪੱਧਰ ਤੇ ਬਿਆਨ ਦੇ ਕੇ ਦੁਨੀਆ 'ਚ ਆਪਣੀ ਨਮੋਸ਼ੀ ਹੈ ਜਿਹੜੀ ਉਹਨੂੰ ਮੁਕਾਉਣਾ ਪੈਣ ਡਿਆ। ਮੁਕਣੀ ਕੀ ਇਹ ਕੋਸ਼ਿਸ਼ ਕਰਨੀ ਪੈ ਰਹੀ ਹੈ ਕਿ ਨਹੀਂ ਜੀ ਸਾਡੇ ਕੋਲ ਏਡੇ ਕਾਬਲ ਜੱਜ ਨੇ ਪਰ ਉਹਨਾਂ ਜੋ ਕੀਤਾ ਉਹ ਗਲਤ ਆ, ਅਸੀਂ ਉਹਦੇ ਤੇ ਮਾਫੀ ਚਾਹੁੰਦੇ ਜੀ। ਲਾਹੌਰ ਸ਼ਹਿਰ 'ਚ ਗਟਰ 'ਚ ਡਿੱਗ ਕੇ ਮੌਣ ਵਾਲੀ ਬੀਬੀ ਤੇ ਉਹਦੀ ਬੱਚੀ ਦੇ ਕੇਸ 'ਚ ਪਤਾ ਲੱਗਾ ਹੈ ਕਿ ਇਸ ਬੀਬੀ ਦੇ ਬੰਦੇ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਰਿਆ ਕੁੱਟਿਆ ਤੇ ਬਲੈਂਕ ਪੇਪਰ ਤੇ ਅੰਗੂਠਾ ਲਵਾ ਕੇ ਆਖਿਆ ਕਿ ਮੰਨ ਕਿ ਤੂੰ ਆਪ ਉਹਨੂੰ ਧੱਕਾ ਦਿੱਤਾ। ਇਹ ਵੇਖੋ ਕਿ ਪਹਿਲੇ ਤੇ ਕਿੱਡੀ ਸ਼ਰਮਨਾਕ ਗੱਲ ਹੈ। ਟੈਸਟ ਕੇਸ ਆ ਸੀਐਮ ਮਰੀਮ ਨਵਾਜ਼ ਹੋਣਾ ਵਾਸਤੇ ਕਿ ਲਾਹੌਰ ਸ਼ਹਿਰ ਦੇ ਵਿੱਚ ਇਹ ਵਾਪਰਨ ਡਈ ਹੈ ਔਰ ਉਸ ਤੋਂ ਬਾਅਦ ਏਡਾ ਜ਼ੁਲਮ ਹਨੇਰ ਹੋਣ ਡਿਆ। ਉਹ ਬਈ ਕਿਸੇ ਦਾ ਕੋਈ ਵਿੱਚ ਡਿੱਗ ਪਵੇ ਉਹਦੇ ਤੇ ਉਤਲੇ ਸਾਹ ਉੱਤੇ ਥੱਲੇ ਲੱਤਾਂ 'ਚੋਂ ਜਾਨ ਨਿਕਲੀ ਹੁੰਦੀ ਹੈ ਕਿ ਕਿਸੇ ਤਰ੍ਹਾਂ ਇਹਨੂੰ ਕੱਢੋ। ਉਸ ਤੋਂ ਬਾਅਦ ਰੈਸਕਿਊ ਦਾ ਅਮਲਾ ਆਂਡਿਆ ਤੇ ਵਾਸਾ ਦਾ ਮਹਿਕਮਾ ਜਿਹੜਾ ਸਫਾਈਆਂ ਦਾ ਮਹਿਕਮਾ ਉਹ ਕਹਿੰਦੇ ਇਹ ਤਾਂ ਗਟਰ ਡੂੰਗਾ ਹੈ ਹੀ ਨਹੀਂ, ਇੱਥੇ ਤਾਂ ਬੰਦਾ ਅੱਗੇ ਤੱਕ ਜਾ ਹੀ ਨਹੀਂ ਸਕਦਾ। ਰੈਸਕਿਊ ਵਾਲੇ ਵੜੇ, ਉਹਨਾਂ ਨੇ ਜਾ ਕੇ ਉੱਥੋਂ ਫਿਰ ਲਾਸ਼ਾਂ ਕੱਢੀਆਂ, ਉਹਨਾਂ ਅਫਸਰਾਂ ਨੂੰ ਫਿਰ ਤੁਸੀਂ ਮੁਅੱਤਲ ਕਰ ਦਿੱਤਾ। ਇਹ ਢੱਕਣ ਜੀ ਗਾਇਬ ਹੋ ਗਏ, ਇੱਕੋ ਜਿਹੇ ਢੱਕਣ ਨੇ, ਇਹ ਜ਼ਿੰਮੇਦਾਰ ਉਹਨੂੰ ਡਾਇਰੈਕਟਰ ਪ੍ਰੋਜੈਕਟ ਨੂੰ ਵੀ ਕਰ ਦਵੋ। ਉਹ ਵੇਖੋ ਤੁਸੀਂ ਕਿ ਕੁੜੀ ਦੇ ਪਿਓ ਨੇ ਕਿਹਾ ਕਿ ਮੇਰੇ ਜਵਾਈ ਦੇ ਤੇ ਮੇਰੀ ਧੀ ਦੇ ਆਪਸ 'ਚ ਸਿੱਧੇ ਚੱਲ ਰਹੇ ਸੀਗੇ, ਇਹਨਾਂ ਦੇ ਕੋਈ ਤਾਲੁਕਾਤ ਮਿਸਾਲੀ ਨਹੀਂ ਸੀ। ਉਸ ਬਿਆਨ ਨੂੰ ਬੁਨਿਆਦ ਬਣਾ ਕੇ ਉਹ ਚੀਕਣ ਡਿਆ ਕਿ ਯਾਰ ਉਹ ਲਾਸ਼ਾਂ ਲੱਭੋ, ਮਰ ਨਾ ਜਾਣ, ਕੋਈ ਕਾਰਵਾਈ ਕਰੋ। ਉਹ ਇਹ ਚੀਕਣ ਡਿਆ, ਉਹਨੂੰ ਪੁੱਠਿਆਂ ਲਮਕਾ ਕੇ ਉਹਨੂੰ, ਉਹਦੇ ਭਰਾ ਨੂੰ, ਬਾਕੀ ਜਿਨ੍ਹਾਂ ਨੂੰ ਫੜਿਆ ਉਹਨਾਂ ਨੂੰ ਮਾਰਨ ਕੁੱਟਣ ਦੇ ਨੇ। ਨਾਲ ਇੱਕ ਸਫੇ ਦੇ ਉੱਤੇ ਦਸਤਖਤ ਕਰਾ ਰਹੇ ਨੇ, ਸਾਈਨ ਕਰਾਉਣ ਤੋਂ ਬਾਅਦ ਅੰਗੂਠੇ ਦਾ ਨਿਸ਼ਾਨ ਲਵਾ ਰਹੇ ਨੇ ਕਿ ਅਸੀਂ ਇਹ ਬਿਆਨ ਆ ਜਿਹੜਾ ਇਹ ਪੇਸ਼ ਕਰ ਦਾਂਗੇ। ਹਨੇਰ ਨਹੀਂ ਮਚਿਆ ਹੋਇਆ। ਓਏ ਇੱਥੇ ਸਰਕਾਰੀ ਮਹਿਕਮੇ ਸਰਕਾਰ ਦੇ ਦਾਗ ਧੋਣ ਤੇ ਲੱਗੇ ਨੇ, ਲੋਕਾਂ ਨੂੰ ਇਨਸਾਫ ਦੇਣ ਤੇ ਲੱਗੇ ਨੇ। ਹੁਣ ਉਹ ਬੰਦਾ ਜਦੋਂ ਆਇਆ ਛੁੱਟ ਕੇ ਬਾਹਰ ਤੇ ਫਿਰ ਉਹਨੇ ਮੀਡੀਆ ਦੇ ਸਾਹਮਣੇ ਸਾਰੀ ਗੱਲਬਾਤ ਕੀਤੀ ਹੈ ਕਿ ਜੀ ਮੈਨੂੰ ਤੇ ਉੱਥੇ ਠੰਡ ਦੇ ਵਿੱਚ ਮੇਰੇ ਕੱਪੜੇ ਲਾ ਕੇ ਪੁੱਠਾ ਲਮਕਾ ਕੇ ਕੁੱਟਿਆ ਗਿਆ। ਫਿਰ ਆਖਿਆ ਗਿਆ ਕਿ ਮੰਨ ਕੇ ਤੂੰ ਆਪਣੀ ਘਰ ਵਾਲੀ ਨੂੰ ਆਪ ਉਹਦੇ 'ਚ ਢੱਕਣ ਖੁੱਲੇ ਦੇ ਵਿੱਚ ਧੱਕਾ ਦਿੱਤਾ ਆ, ਤੂੰ ਉਹਨੂੰ ਕਤਲ ਕੀਤਾ ਆ। ਉਹ ਹੈ ਕਿ ਜੀ ਇਹੋ ਜਿਹਾ ਕੋਈ ਕੰਮ ਹੈ ਨਹੀਂ ਸੀ। ਮੈਂ ਤੇ ਚੀਕਦਾ ਰਿਹਾ ਕਿ ਮੈਨੂੰ ਮਾਰਨ ਕੁੱਟਣ ਦਾ ਜੋ ਕਰਨ ਦੇ ਜੇ ਜ਼ੁਲਮ ਆ, ਉਹ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੋ, ਰੈਸਕਿਊ ਆਪਰੇਸ਼ਨ ਨਾਲ ਦਵੋ, ਸ਼ਾਇਦ ਮੇਰੀ ਬੱਚੀ ਬਚ ਜਾਏ। ਸ਼ਾਇਦ 2 ਜਾਨਾਂ ਗਈਆਂ ਤੇ ਇੱਥੇ ਮਹਿਕਮੇ ਕੀ ਕਰਨ ਦੇ? ਨਹੀਂ, ਤੂੰ ਕਤਲ ਕੀਤਾ ਹੈ। ਹਨੇਰ ਆ, ਇਹ ਹਨੇਰ ਨਗਰੀ ਬਣ ਚੁੱਕਿਆ ਹੈ ਮੁਲਕ ਜਿੱਥੇ ਇਨਸਾਫ ਆ ਜਿਹੜਾ ਉਹ ਆਪ ਲੁਕਦਾ ਫਿਰਦਾ ਹੈ ਕਿ ਬਣਨ ਕੀ ਡਈ ਹੈ। ਇਹ ਮਹਿਕਮੇ ਦੇ ਹਾਲ ਨੇ, ਇਹ ਗੁੱਡ ਗਵਰਨੈਂਸ ਦਾ ਹਾਲ ਆ। ਇਹ ਲਾਹੌਰ ਵਰਗੇ ਸ਼ਹਿਰ 'ਚ ਜਿੱਥੇ ਸੀਐਮ ਸਾਹਿਬਾ ਬਹਿੰਦੀਆਂ ਨੇ, ਉਹਨਾਂ ਦੇ ਕੈਂਪ ਆਫਿਸਿਸ ਨੇ, ਇਹ ਉਸ ਸ਼ਹਿਰ ਦੇ ਹਾਲਾਤ ਨੇ ਜਿਹੜੇ ਸਰਕਾਰੀ ਮਹਿਕਮਿਆਂ ਦੇ ਮਕਰੂ ਮੁੱਖ ਨੇ ਜਿਹੜੇ ਉਹ ਨੰਗੇ ਕਰ ਕਰਕੇ ਦੱਸ ਰਹੇ ਜੀ। ਮੰਡੀ ਬਹਾਉਦੀਨ 'ਚ ਪੀਟੀਸੀਐਲ ਦੀ ਜ਼ਮੀਨ ਥੱਲੇ ਕੇਬਲ ਚੋਰੀ ਕਰਦਿਆਂ ਹੋਇਆ 3 ਚੋਰ ਦਮ ਘੁੱਟਣ ਮਰ ਗਏ ਤੇ 3 ਗ੍ਰਿਫਤਾਰ ਹੋ ਗਏ। ਅਸਲ ਦੇ ਵਿੱਚ ਜੀ ਇਹ ਮੰਡੀ ਬਹਾਉਦੀਨ ਦੇ ਵਿੱਚ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਦਾ ਜਿਹੜਾ ਦਫ਼ਤਰ ਹੈ ਪੀਟੀਸੀਐਲ ਜਿਹਨੂੰ ਤੁਸੀਂ ਕਹਿ ਰਹੇ ਜੇ, ਉਹਨਾਂ ਦੇ ਇੱਕ ਬੰਦੇ ਨੇ ਵਸੂ ਰੋਡ ਦੇ ਉੱਤੇ ਇੱਕ ਕੰਪਨੀ ਦਾ ਦਫ਼ਤਰ ਹੈ ਜਿਹਦੇ ਕੇਬਲਿੰਗ ਔਰ ਵੱਡਾ ਗੜ ਜਿਹੜਾ ਹੁੰਦਾ ਆ ਉਹਦੇ ਤੇ ਗਟਰ ਦਾ ਹੀ ਢੱਕਣ ਦਿੱਤਾ ਹੁੰਦਾ ਆ। ਉਹ ਢੱਕਣ ਲੱਥਾ ਵੇਖਿਆ, ਉਹਨੇ 15 ਤੇ ਕਾਲ ਕਰ ਦਿੱਤੀ ਕਿ ਜੀ ਇਹ ਢੱਕਣ ਏਦਾਂ ਨਾ ਖੁੱਲਾ ਹੁੰਦਾ ਆ, ਖੁੱਲਾ ਆ। ਪੁਲਿਸ ਆਈ, ਆ ਕੇ ਉਹ ਵਿੱਚ ਵੜੇ, ਵਿੱਚ ਇੱਕ ਬੇਹੋਸ਼ ਤੇ 2 ਜੀਂਦੇ। ਉਹਨਾਂ ਆਖਿਆ ਆਜੋ, ਕੀ ਕਰਨ ਡੇ ਜੇ? 2 ਚਪੇੜਾਂ ਪਈਆਂ ਹੋਣਗੀਆਂ। ਮੰਨ ਗਏ ਕਿ ਜੀ ਅਸੀਂ ਕੇਬਲਾਂ ਚੋਰੀ ਕਰਨ ਆਏ। ਕਿੱਥੋਂ ਦੇ ਜੇ? ਅਸੀਂ ਜੀ ਮੁਜ਼ੱਫਰਗੜ੍ਹ ਦੇ। ਮੁਜ਼ੱਫਰਗੜ੍ਹ ਦੇ ਕਿੱਥੋਂ ਜੇ? ਅਲੀਪੁਰ ਉਹਦੀ ਤਹਿਸੀਲ ਆ ਜਿਹੜੀ, ਅਸੀਂ ਉੱਥੋਂ ਦੇ ਵਾਸੀ ਹਾਂ। ਇੱਥੇ ਕੀ ਕਰਨ ਡੇ ਜੇ? ਕੇਬਲਾਂ ਚੋਰੀ ਕਰਨ ਆਏ। ਇਹ ਕੇਬਲਾਂ ਕਿੰਨੇ ਚੋਰੀ ਕਰਨ ਨੂੰ ਕਿਹਾ? ਇਹ ਜੀ ਜਿਹੜੇ ਠੇਕੇਦਾਰ ਨੇ ਪਾਈਆਂ ਨੇ, ਅਸੀਂ ਉਹਦੀ ਲੇਬਰ ਆ,
ਔਰ ਉਹਨੇ ਕਿਹਾ ਸੀਗਾ ਕਿ ਜਾਓ ਕੇਬਲਾਂ ਚੋਰੀ ਕਰ ਲਿਆਓ। ਤੇ ਕਦੋਂ ਤੋਂ ਇਹ ਕੰਮ ਕਰਨ ਦੇ ਜੇ ਜੀ, ਕਦੋਂ ਤੋਂ ਕਰਨ ਦੇ ਤੁਹਾਡੇ ਸਾਥੀ? ਹਾਂ ਜੀ, ਇੱਕ ਹੋਰ ਥਾਂ ਉਹ ਵੀ ਗਟਰ 'ਚ ਵੜੇ, ਜਦੋਂ ਜਾ ਕੇ ਵੇਖਿਆ ਤੇ ਦਮ ਘੁੱਟਣ ਦੇ ਨਾਲ ਤਿੰਨੇ ਮਰ ਚੁੱਕੇ ਸਨ। ਰੈਸਕਿਊ ਵਾਲਿਆਂ ਨੂੰ ਸੱਦਿਆ, ਉਹਨਾਂ ਨੂੰ ਬਾਹਰ ਕੱਢਿਆ ਤੇ ਪਤਾ ਲੱਗਾ ਕਿ ਇਹ ਠੇਕੇਦਾਰ ਆ ਜਿਹੜਾ ਉਹ ਇਹਨਾਂ ਕੋਲੋਂ ਇਹ ਕੰਮ ਕਰਾਉਣ ਡਿਆ ਸੀਗਾ। ਪਹਿਲਾਂ ਉਹਨੇ ਤਾਰਾਂ ਪਾਈਆਂ ਤੇ ਫਿਰ ਇਹਨਾਂ ਨੂੰ ਕਿਹਾ ਲੇਬਰ ਆ, ਠੇਕੇਦਾਰ ਨੇ ਕਿਹਾ ਜਾਓ ਜਾ ਕੇ ਕੱਢ ਲਿਆਓ ਸਮਾਨ, ਸ਼ਟਰਿੰਗ ਚੁੱਕ ਲਿਆਓ, ਕਰ ਦਈਏ। ਇਹ ਬੰਦੇ ਭੇਜੇ ਕਿ ਕਿਸੇ ਨੂੰ ਸ਼ੱਕ ਨਾ ਹੋਵੇ, ਗੇ ਰਾਤ ਦੇ ਹਨੇਰੇ 'ਚ। ਉਹ ਹੁਣ ਤਿੰਨ ਨੇ ਜਿਹੜੇ ਉਹ ਮਰੇ ਬਾਹਰ ਕੱਢੇ, ਲਾਸ਼ਾਂ ਪੋਸਟਮਾਰਟਮ ਹੋਇਆ, ਸਭ ਕੁਝ ਹੋਇਆ। ਉਸ ਤੋਂ ਬਾਅਦ ਉਹ ਹਸਪਤਾਲ ਪਈਆਂ, ਇਹਨਾਂ 'ਚੋਂ ਵੀ ਇੱਕ ਬੇਹੋਸ਼ ਸੀਗਾ। ਉਸ ਬੇਹੋਸ਼ ਨੂੰ ਜਦੋਂ ਹਸਪਤਾਲ ਅਪੜਾਇਆ ਗਿਆ, ਬਚਾ ਹੋ ਗਿਆ, ਉਹਨੂੰ ਹੁਣ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਪੀਟੀਸੀਐਲ ਦੇ ਜਿਹੜੇ ਸਰਕਾਰੀ ਜ਼ਿੰਮੇਦਾਰ ਨੇ ਉਹਨਾਂ ਨੇ ਠੇਕੇਦਾਰ ਦੇ ਉੱਤੇ ਵੀ ਔਰ ਇਹਨਾਂ ਦੇ ਉੱਤੇ ਵੀ ਪਰਚਾ ਦੇ ਦਿੱਤਾ ਆ। ਇਹ ਹੈ ਕਿ ਚੋਰੀ ਹੋਈ ਨਹੀਂ, ਤੇ ਜੇ ਹੋਈ ਹੈ ਤਾਂ ਕਿਹੋ ਜਿਹੀ ਹੈ, ਉਹ ਹੁਣ ਕਾਨੂੰਨੀ ਸ਼ਿੱਕਾਂ ਸਾਹਮਣੇ ਲੱਗੀਆਂ। ਪਰ ਇਹ ਹੈ ਕਿ ਇਸ ਚੋਰੀ ਦੇ ਚੱਕਰ ਦੇ ਵਿੱਚ ਤਿੰਨਾਂ ਦੀ ਜਾਨ ਚਲੀ ਗਈ ਤੇ ਚੌਥਾ ਮੌਤ ਦੇ ਮੂੰਹ 'ਚੋਂ ਬਚਿਆ ਤੇ ਦੋ ਨੇ ਜਿਹੜੇ ਤੇ ਬਚ ਕੇ ਤੇ ਹੁਣ ਗ੍ਰਿਫਤਾਰੀਆਂ ਔਰ ਮੁਕੱਦਮੇ ਨੇ ਜਿਹੜੇ ਉਹ ਬਣ ਗਏ ਨੇ, ਜਿਨ੍ਹਾਂ ਦਾ ਹੁਣ ਕੋਈ ਨਤੀਜਾ ਸਿਰ ਪੈਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਇਦ ਨਿਕਲੇ ਤੇ ਨਿਕਲੇ, ਨਿਕਲਦਾ ਘੱਟ ਹੀ ਵੈਸੇ ਵੇਖਿਆ, ਵੇਖੋ ਬਣਦਾ ਕੀ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹ ਇਹ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਦੇ ਆ। ਇਹ ਖਬਰਾਂ ਤੁਹਾਡੇ ਵਾਸਤੇ ਹਫਤੇ 'ਚ 5 ਦਿਨ, ਮੰਡੇ ਟੂ ਫਰਾਈਡੇ, ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, ਇੰਸਟਾਗ੍ਰਾਮ ਹੈ, ਟਿਕਟੌਕ ਹੈ, ਉਹਨਾਂ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਇਦਾਂ ਤੁਸੀਂ ਇਹ ਖਬਰਾਂ ਰੇਡੀਓ ਤੇ ਸੁਣਨ ਦੇ ਨਾਲ ਇਹਨਾਂ ਡਿਜੀਟਲ ਪਲੇਟਫਾਰਮਸ ਤੇ ਜਾ ਕੇ ਵੇਖ ਵੀ ਸਕਦੇ ਹੋ। ਹਫਤੇ 'ਚ 5 ਦਿਨ ਪੇਸ਼ ਕੀਤੀਆਂ ਗਈਆਂ ਇਹ ਖਬਰਾਂ ਨੇ ਜਿਹੜੀਆਂ ਇਹਨਾਂ, ਜੇ ਤੁਸੀਂ ਸਪਾਂਸਰਸ਼ਿਪ ਆਪਣੇ ਕਾਰੋਬਾਰ ਦੇ ਵਧਾ ਲਈ, ਸਾਨੂੰ ਇਹ ਬੈਨਰ ਐਡ ਜਿਹੜਾ ਥੱਲੇ ਚੱਲ ਰਿਹਾ ਇਹ ਦੇਣਾ ਹੈ, ਜਾਂ ਚਾਹੁੰਦੇ ਜਿਹੜੇ ਡੈਡੀਕੇਟਡਲੀ ਤੁਹਾਡਾ ਕਮਰਸ਼ੀਅਲ ਚੱਲੇ ਤੇ ਉਹਦੇ ਲਈ ਸਪਾਂਸਰਸ਼ਿਪ ਟੀਮ ਹੈ ਜਿਹੜੀ, ਉਹਦੇ ਨਾਲ ਰਾਬਤਾ ਕਰ ਲਓ। ਰਾਬਤੇ ਵਾਸਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।